ਜਿਉਂ ਹੀ ਇਹ ਘੱਲੂਘਾਰਾ ਵਾਪਰਦਾ ਜੂਨ 84 ਦਾ, ਕਿਵੇਂ ਹਜ਼ਾਰਾਂ ਨੌਜਵਾਨ ਪੰਜਾਬ ਦੀ ਉਸ ਸਰਜ਼ਮੀਨ ਤੋਂ ਆਪਣੇ ਘਰਾਂ ਨੂੰ ਅਲਵਿਦਾ ਕਹਿ ਕੇ ਆਪਣੇ ਮਾਪਿਓ, ਭੈਣਾਂ, ਭਰਾਵਾਂ, ਆਪਣੇ ਗ੍ਰਸਤ ਬੱਚੇ, ਕਈਆਂ ਦੇ ਛੋਟੇ, ਤੁਰ ਪੈਂਦੇ ਨੇ ਇਸ ਰਸਤੇ ਦੇ ਉੱਤੇ ਕਿ ਕੌਮ ਦਾ ਹੱਕ ਲੈਣਾ, ਆਜ਼ਾਦੀ ਲੈਣੀ ਹੈ, ਰਾਜ ਲੈਣਾ। ਅਸੀਂ ਜਿਹੜੇ ਆਸਤਕ ਰੱਬ 'ਚ ਯਕੀਨ ਰੱਖਦੇ ਹਾਂ, ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਇੱਕ ਓਂਕਾਰ ਤੋਂ ਹੁੰਦੀ ਹੈ ਕਿ ਹੈ ਇੱਕੋ ਇੱਕ, ਉਹੀ ਵਾਹਿਗੁਰੂ ਹੈ, ਉਹੀ ਜਲ ਵਿੱਚ ਵੀ ਹੈ, ਥਲ 'ਚ ਵੀ ਹੈ, ਕਾਇਨਾਤ 'ਚ ਹੈ। ਉਸ ਤੋਂ ਬਿਨਾਂ ਕਿਸੇ ਹੋਰ ਦੀ ਹੋਂਦ ਨਹੀਂ ਹੈ। ਇਹ ਸਤਿਕਾਰ ਹੈ। ਜਦੋਂ ਬਹੁਤਿਆਂ ਨੂੰ ਇਹ ਸਮਝਣਾ, ਬਹੁਤਿਆਂ ਲਈ ਔਖਾ ਹੋ ਜਾਂਦਾ, ਗੈਰ ਸਿੱਖਾਂ ਲਈ, ਕਿ ਸਿੱਖ ਕਿਸ ਕਦਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਜਦੋਂ ਅਸੀਂ ਚਬਰ ਛਤਰ ਤਖਤ ਦੇ ਮਾਲਕ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ, ਅਸੀਂ ਉਹਨਾਂ ਦੀ ਹਜ਼ੂਰੀ ਤੇ, ਕਿਉਂਕਿ ਰੱਬ ਦਾ ਕਲਾਮ ਹੈ, ਰੱਬ ਦੀ ਬਾਣੀ, ਔਰ ਉਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਆਰਡਰ ਦੇ ਵਿੱਚ ਲਿਆ ਕੇ ਫਿਰ 10ਵੇਂ ਪਾਤਸ਼ਾਹ ਖੁਦ ਹੱਥ ਜੋੜ ਕੇ ਖਲੋ ਜਾਂਦੇ ਨੇ ਅੰਮ੍ਰਿਤ ਦੀ ਦਾਤ ਲੈਣ ਲਈ। ਸੋ ਇਹ ਪੰਜਾਂ ਦਾ ਕਾਨਸੈਪਟ, ਜਿਹਨੂੰ ਗੁਰੂ ਪੰਥ ਕਰਕੇ ਅਸੀਂ ਐਡਰੈਸ ਕਰਦੇ ਹਾਂ। ਇੱਕ ਸਿੱਖ ਫੌਜੀ ਜਿਹਦੀ ਲੱਤ ਕੱਟੀ ਹੋਈ ਸੀ, ਬਾਂਹ 'ਚੋਂ ਖੂਨ ਵਗ ਰਿਹਾ ਸੀ ਔਰ ਉਹ ਡਿੱਗਿਆ ਪਿਆ ਸੀ, ਮੈਂ ਉਹਦੇ ਨੇੜੇ ਗਿਆ ਔਰ ਮੈਨੂੰ ਸੀ ਕਿ ਵੀ ਉਹ ਮੇਰੇ ਤੋਂ ਜਾਨ ਦੀ ਜਿਹੜੀ ਹੈ ਉਹ ਭਿੱਖ ਮੰਗੇਗਾ, ਔਰ ਦੂਸਰਾ ਉਹਨੇ ਮੇਰੇ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਹਾਲਤ 'ਚ ਵੀ ਮੈਂ ਦੁਪਾਸ਼ੀਏ ਰਾਹੀਂ ਪਿੱਛੇ ਖਲੋ ਕੇ ਕਿਹਾ ਵੀ ਤੁਹਾਡੀ ਫੌਜ ਜਾਂ ਮਾਰੀ ਗਈ ਹੈ ਜਾਂ ਜਿਹੜੀ ਹੈ ਉਹ ਦਰਿਆ 'ਚ ਡੁੱਬ ਗਏ ਨੇ ਬੈਕ ਤੇ ਬਿਹਾਈਂਡ, ਤੇ ਸਤਲੁਜ ਸੀ ਜਿੱਥੋਂ ਸਤਲੁਜ ਦੇ ਪਾਰ ਲੜਾਈ ਹੋਈ, ਔਰ ਤੁਹਾਡੇ ਜਰਨੈਲ ਸਾਡੇ ਨਾਲ ਰਲ ਗਏ ਨੇ, ਹਥਿਆਰ ਕਿਉਂ ਨਹੀਂ ਸੁੱਟਦਾ? ਤੇ ਉਹਨੇ ਕਿਹਾ ਕਿ ਅਜੇ ਪੰਥ ਦਾ ਹੁਕਮ ਨਹੀਂ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 20 ਅਕਤੂਬਰ 2021 6 ਕੱਤਕ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਬੀ ਕੇਬਲ, ਬੈਲ ਫਾਈਬਰ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਬੇਸਡ 5 ਰਿਵਰ ਟਰਾਂਸਪੋਰਟ ਵੱਲੋਂ। ਸੋ 5 ਰਿਵਰ ਟਰਾਂਸਪੋਰਟ ਦੇ ਮਾਲਕ ਸਰਦਾਰ ਗੋਵਿੰਦਰ ਸਿੰਘ ਵੱਲੋਂ ਵਾਹਿਗੁਰੂ ਵੱਲੋਂ ਪੋਤੇ ਦੀ ਦਾਤ ਬਖਸ਼ਣ ਦੀ ਖੁਸ਼ੀ ਵਿੱਚ ਸੱਚੋ ਸੱਚ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਗਿਆ। ਸੋ ਉਹਨਾਂ ਕਿਹਾ ਹੈ ਕਿ ਅਸੀਂ ਇਸ ਖੁਸ਼ੀ ਦੇ ਮੌਕੇ ਕੌਮੀ ਕਾਰਜ ਲਈ ਯੋਗਦਾਨ ਪਾ ਰਹੇ ਹਾਂ। ਸੋ ਇਹ ਸਾਡੇ ਪਰਿਵਾਰ ਲਈ ਬੜੀ ਹੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ। ਸੋ ਟੀਵੀ 84 ਦੀ ਟੀਮ ਵੱਲੋਂ ਅਸੀਂ ਪੋਤੇ ਗੁਰਦਿੱਤ ਸਿੰਘ ਦੀ ਆਮਦ ਤੇ ਪਿਤਾ ਸਰਦਾਰ ਜਗਮੀਤ ਸਿੰਘ, ਮਾਤਾ ਹਨਦੀਪ ਕੌਰ, ਦਾਦਾ ਸਰਦਾਰ ਗੋਵਿੰਦਰ ਸਿੰਘ, ਦਾਦੀ ਸਰਦਾਰਨੀ ਪਰਮਿੰਦਰ ਕੌਰ, ਭੂਆ ਸੁਖਮੀਤ ਕੌਰ ਜੀ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪੋਤੇ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ, ਲੰਮੀ ਆਯੂ ਬਖਸ਼ਣ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਰੂਹਾਨੀਅਤ ਦੀਆਂ ਵਿਚਾਰਾਂ ਕਰਾਂਗੇ, ਜਿਸ ਤਰ੍ਹਾਂ ਕਿ
ਮੈਂ ਪਹਿਲਾਂ ਆਪਣੇ ਜਿਹੜੇ ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ। ਗੁਰਬਾਣੀ ਦੀ ਤੁਕ ਤੋਂ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸੋ ਵਿਊਅਰਜ਼, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ 313ਵਾਂ ਗੁਰਗੱਦੀ ਦਿਵਸ ਹੈ, ਸੋ ਇਸ ਪਵਿੱਤਰ ਮੌਕੇ ਤੇ ਦਿਨ ਤੇ ਅਸੀਂ ਆਪਣੀ ਸਮੁੱਚੀ ਸਿੱਖ ਕੌਮ ਨੂੰ ਅਤੇ ਟੀਵੀ 84 ਦੇ ਸਾਰੇ ਵਿਊਅਰਜ਼ ਨੂੰ ਇਸ ਮੁਬਾਰਕ ਦਿਨ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ। ਸੋ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਸਿਧਾਂਤ ਕੀ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਜ਼ਿਆਦਾ ਆਪਾਂ ਰੂਹਾਨੀਅਤ ਦੀਆਂ ਹੀ ਵਿਚਾਰਾਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਜਿਹੜਾ ਮੁਬਾਰਕ ਦਿਨ ਹੈ 313ਵਾਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ। ਬਿਲਕੁਲ। ਅੱਜ ਦੇ ਦਿਨ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਮੁਕਾਮ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਔਰ ਉਸ ਦੀ ਤਾਬਿਆ ਪੰਜ ਸਿੰਘ ਸਨ, ਔਰ ਇਹ ਫਰਮਾਇਆ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਹੁਣ ਤੋਂ ਬਾਅਦ ਕੋਈ ਫਿਜ਼ੀਕਲ ਫਾਰਮ ਦੇ ਵਿੱਚ, ਦੇਹਧਾਰੀ ਰੂਪ ਦੇ ਵਿੱਚ ਕੋਈ ਗੁਰੂ ਨਹੀਂ ਹੋਣਗੇ, ਔਰ 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ 'ਚ ਵਿਦਮਾਨ ਹੈ। ਗੁਰੂ ਪੰਥ ਨੂੰ ਗੁਰੂ ਗ੍ਰੰਥ ਦੇ ਲੜ ਲਾਇਆ ਕਿ ਰੂਹਾਨੀਅਤ ਰਹੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ, ਔਰ ਦੁਨਿਆਵੀ ਫੈਸਲੇ ਗੁਰੂ ਪੰਥ ਆਪਣੀ ਪੰਜ ਪਰਵਾਨੀ ਮਰਿਆਦਾ ਦੇ ਅਨੁਸਾਰ ਕਰੇਗਾ। ਉਸ ਬਾਰੇ ਅਸੀਂ ਵੇਰਵੇ ਨਾਲ ਗੱਲ ਕਰਾਂਗੇ, ਕਿਉਂਕਿ ਜੋ ਘਟਨਾਕ੍ਰਮ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਵਾਪਰਿਆ ਔਰ ਪੰਜਾਬ ਦੇ ਵਿੱਚ 2015 ਤੋਂ ਲੈ ਕੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ 400 ਤੋਂ ਜ਼ਿਆਦਾ ਘਟਨਾਵਾਂ ਹੋਈਆਂ ਨੇ, ਉਹਨਾਂ ਨੂੰ ਲੈ ਕੇ ਖਾਸ ਤੌਰ ਤੇ ਗੈਰ ਸਿੱਖਾਂ ਦੇ ਵਿੱਚ ਜਿਹੜਾ ਹਿੰਦੂਤਵੀ ਮੀਡੀਆ ਹੈ, ਉਹਨਾਂ ਨੇ ਇੱਕ ਗਲਤ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ। ਸੋ ਇਹ ਜ਼ਰੂਰੀ ਹੈ, ਸਿੱਖ ਕੌਮ ਨੂੰ ਤਾਂ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਕੀ ਹੈ, ਲੇਕਿਨ ਅਸੀਂ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਜਿੱਥੇ ਅਸੀਂ ਸਿਧਾਂਤਕ ਗੱਲਬਾਤ ਕਰਾਂਗੇ ਕਿ ਗੁਰੂ ਗ੍ਰੰਥ ਗੁਰੂ ਪੰਥ ਦਾ ਕੀ ਐਟਰਨਲ ਬੌਂਡ ਹੈ, ਉੱਥੇ ਨਾਲ ਨਾਲ ਕਿਵੇਂ ਇੱਕ ਵਿਉਂਤਬੱਧ ਤਰੀਕੇ ਦੇ ਨਾਲ RSS, ਭਾਰਤੀ ਹਕੂਮਤ ਦੀਆਂ ਏਜੰਸੀਆਂ ਜਿਨ੍ਹਾਂ ਨੇ ਬੇਸ਼ੱਕ ਪਿਛਲੇ 75 ਸਾਲਾਂ ਤੋਂ ਹੀ ਗੁਰੂ ਗ੍ਰੰਥ ਗੁਰੂ ਪੰਥ ਦੋਨਾਂ ਨੂੰ ਹੀ ਆਪਣੀਆਂ ਗਨ ਸ਼ਾਟਸ ਥੱਲੇ ਰੱਖਿਆ ਹੋਇਆ ਹੈ, ਕਿਵੇਂ ਉਹ ਈਵਨ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੀ ਗੱਲ ਹੁੰਦੀ ਹੈ ਤੇ ਸਿੱਖਾਂ ਵੱਲੋਂ ਚੁੱਕਿਆ ਗਿਆ ਕੋਈ ਵੀ ਕਦਮ ਕਿਵੇਂ ਉਸ ਨੂੰ ਜਿਹੜਾ ਉਹ ਕੱਟੜਪੁਣੇ ਨਾਲ ਜੋੜਿਆ ਜਾਂਦਾ ਹੈ, ਇਨਟੋਲਰੈਂਸ ਨਾਲ ਜੋੜਿਆ ਜਾਂਦਾ ਹੈ। ਪਰ ਉਹ ਗੱਲ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਅੱਜ ਜਿਸ ਪਰਿਵਾਰ ਨੇ ਸਪਾਂਸਰਸ਼ਿਪ ਦਿੱਤੀ ਹੈ ਸੱਚੋ ਸੱਚ ਪ੍ਰੋਗਰਾਮ ਦੀ, ਇਹ ਸਾਡੇ ਲਈ ਇਵੇਂ ਹੀ ਨੇ ਜਦੋਂ ਅਸੀਂ ਨਿਊਯਾਰਕ 'ਚ ਹੁੰਦੇ ਹਾਂ, ਡਾਕਟਰ ਰਣਜੀਤ ਸਿੰਘ ਹੋਰਾਂ ਦਾ ਜ਼ਿਕਰ ਕਰਦੇ ਹਾਂ, ਜਾਂ ਵਰਜੀਨੀਆ 'ਚ ਭਾਈ ਨਰਿੰਦਰ ਸਿੰਘ ਚੱਠਾ ਸਾਹਿਬ ਫੈਮਿਲੀ ਹੈ, ਜਾਂ ਕਲਾ ਮਾਜ਼ੂ 'ਚ ਭਾਈ ਗੁਰਦੇਵ ਸਿੰਘ ਹੋਰਾਂ ਦਾ ਜ਼ਿਕਰ ਕਰਦੇ ਹਾਂ, ਔਰ ਕੈਲੀਫੋਰਨੀਆ 'ਚ ਸਾਡੇ ਬਹੁਤ ਸਾਰੇ ਵੀਰ ਨੇ, ਮੈਂ ਕਿਹਦਾ ਜ਼ਿਕਰ ਕਰਾਂ। ਤੇ ਇਹ ਨੇ ਜਿਹੜੇ ਸਾਡੇ ਮੁੱਢਲੇ ਦਿਨਾਂ ਤੋਂ, ਜਦੋਂ ਅਸੀਂ 1990-91 ਦੇ ਵਿੱਚ ਅਮਰੀਕਾ ਦੇ ਵਿੱਚ ਆਪਣੇ ਸਿਆਸੀ ਪੰਥਕ ਸਫ਼ਰ ਨੂੰ ਸ਼ੁਰੂ ਕੀਤਾ ਤੇ ਸਾਡੇ ਨਾਲ ਹੀ ਤੁਰੇ ਨਹੀਂ, ਸਗੋਂ ਇੱਕ ਪਿੱਲਰ ਵਾਂਗ ਨਾਲ ਖਲੋਤੇ ਨੇ। ਫਿਰ ਗੱਲ ਕੱਲੀ ਇਹ ਨਹੀਂ ਹੈ ਕਿ ਪਰਸਨਲ ਲਾਇਲਟੀ ਦੀ, ਜਿਵੇਂ ਤੁਸੀਂ ਬੱਚੇ ਗੁਰਦਿੱਤ ਸਿੰਘ ਦੀ ਇਸ ਦੁਨੀਆ 'ਚ ਆਮਦ, ਜਿਸ ਨੂੰ ਹਮੇਸ਼ਾ ਅਸੀਂ ਬਖਸ਼ਿਸ਼ ਕਹਿੰਦੇ ਹਾਂ, ਬੱਚਾ ਹੋਏ ਬੱਚੀ ਹੋਏ, ਕਿਉਂਕਿ ਇਹ ਵੀ ਇੱਕ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਉਸ ਵੇਲੇ ਦੇ ਮਹਾਰਾਸ਼ਟਰ ਦੇ ਇੱਕ ਪ੍ਰਮੁੱਖ ਸੰਤ ਰਾਮਦਾਸ, ਜਿਹੜਾ ਸ਼ਿਵਾਜੀ ਮਰਾਠਾ ਦਾ ਗੁਰੂ ਬਣਿਆ ਔਰ ਅਲਟੀਮੇਟਲੀ ਸਿੱਖ ਟੀਚਿੰਗਸ ਹੀ ਉਹਨੇ ਜਾ ਕੇ ਉੱਥੇ ਪਹੁੰਚਾਈਆਂ, ਤੇ ਉਸਨੇ ਇਸ ਸਵਾਲ ਨੂੰ ਵੀ ਕੀਤਾ ਸੀ ਕਿ ਭਾਈ ਰੂਹਾਨੀਅਤ ਦਾ ਕੀ ਸਬੰਧ ਹੈ ਗ੍ਰਸਤ ਨਾਲ, ਪਰਿਵਾਰ ਨਾਲ, ਰਹਿਣ ਸਹਿਣ ਔਰ ਸ਼ਾਹੀ ਠਾਠ ਬਾਠ, ਔਰ ਇਹ ਜਵਾਬ ਗੁਰੂ ਹਰਗੋਬਿੰਦ ਸਾਹਿਬ ਦਾ ਉੱਥੇ ਵੀ ਸੀ, ਔਰ ਇਸੇ ਤਰ੍ਹਾਂ ਗੁਜਰਾਤ ਵਿੱਚ ਜਿੱਥੇ ਕਿ ਦੌਲੇ ਸ਼ਾਹ ਇੱਕ ਵੱਡੇ ਪੀਰ ਹੋਏ, ਉਹਨਾਂ ਦੇ ਨਾਲ ਵੀ ਜਦੋਂ ਇਹ ਡਾਇਲੌਗ ਹੁੰਦਾ ਹੈ ਤੇ ਇਹ ਦੋ ਥਾਵਾਂ ਤੇ ਦੁਹਰਾਇਆ ਜਾਂਦਾ, ਔਰ ਉਹਦੇ 'ਚ ਮੈਂ ਵੇਰਵੇ 'ਚ ਤਾਂ ਨਹੀਂ ਜਾਵਾਂਗਾ। ਇਹ ਸੀ ਕਿ ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ। ਹੁਣ ਇਹਦੇ 'ਚ ਪੁੱਤਰ ਪੁੱਤਰੀਆਂ ਇਹ ਤੁਹਾਡੇ ਨਿਸ਼ਾਨ ਹੁੰਦੇ ਨੇ, ਨਿਸ਼ਾਨ ਵਿਰਸੇ ਨੂੰ ਅੱਗੇ ਤੋਰਨ ਵਾਲੇ, ਤੁਹਾਡੀ ਲੈਗੇਸੀ ਨੂੰ ਅੱਗੇ ਤੋਰਨ ਵਾਲੇ।
ਸੋ ਜਦੋਂ ਵੀ ਜ਼ਾਹਰ ਹੈ ਦਾਤ ਵਾਹਿਗੁਰੂ ਦੀ ਹੈ, ਜੀ ਲੇਕਿਨ ਇਸ ਗੱਲ ਦੇ ਉੱਤੇ ਪਰਿਵਾਰ 'ਚ ਇੱਕ ਖੁਸ਼ੀ ਹੁੰਦੀ ਹੈ ਜਦੋਂ ਗ੍ਰਸਤ ਜੀਵਨ ਦੇ ਵਿੱਚ ਬੱਚਾ ਬੱਚੀ ਦੀ ਆਮਦ ਹੁੰਦੀ ਹੈ। ਔਰ ਵੀਰ ਗੋਬਿੰਦਰ ਸਿੰਘ ਜਿਨ੍ਹਾਂ ਦੀ 2-3 ਦਿਨ ਪਹਿਲਾਂ ਕਾਲ ਆਈ ਕਿ ਮਹਾਰਾਜ ਨੇ ਜਿਹੜਾ ਹੈ ਉਹ ਪੋਤਰੇ ਦੀ ਦਾਤ ਬਖਸ਼ੀ ਹੈ, ਉਹਨਾਂ ਦਾ ਬੇਟਾ ਜਗਮੀਤ ਸਿੰਘ, ਉਹਨਾਂ ਦੀ ਬੇਟੀ ਸੁਖਮੀਤ ਕੌਰ, ਜੀ ਇਹ ਦੋਵੇਂ ਹੀ ਭੈਣ ਭਰਾ, ਕਿਉਂਕਿ ਨਿਊਯਾਰਕ ਤੋਂ ਹੀ ਡਾਲਸ ਮੂਵ ਕੀਤੇ। ਡਾਲਸ ਤੋਂ ਪਹਿਲਾਂ ਬੈਟਲ ਕ੍ਰੀਕ ਕਲਾਮਾਜ਼ੂ ਦੇ ਨਾਲ ਟਾਊਨ ਹੈ, ਉੱਥੇ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਇੱਥੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਸਹਿਯੋਗੀ ਸਨ ਕੰਮਕਾਰ ਦੇ ਵਿੱਚ। ਔਰ ਇਕੱਲਾ ਇਹ ਨਹੀਂ ਹੈ, ਜਦੋਂ ਅਸੀਂ ਸ਼ਹੀਦਾਂ ਦੇ ਵਿਰਸੇ ਦੀ ਗੱਲ ਕਰਦੇ ਹਾਂ ਜੀ ਤੇ ਫਿਰ ਵੀਰ ਗੋਬਿੰਦਰ ਸਿੰਘ ਹੋਰਾਂ ਦੇ ਆਪਣੇ ਭਰਾਤਾ ਰਣਜੀਤ ਸਿੰਘ ਜਿਹੜੇ ਉਹਨਾਂ ਤੋਂ 2 ਸਾਲ ਲਗਭਗ ਛੋਟੇ ਸਨ, ਉਹ ਵੀ ਸਾਡੇ ਖਾਲਿਸਤਾਨੀ ਸੰਘਰਸ਼ ਦੇ ਵੱਡੇ ਸ਼ਹੀਦ ਨੇ। ਔਰ ਮੈਨੂੰ ਯਾਦ ਹੈ ਕਿ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਨੇ ਇੱਕ ਪ੍ਰੋਜੈਕਟ ਤੇ ਕੰਮ ਸ਼ੁਰੂ ਕੀਤਾ, ਲਗਭਗ 4-5 ਸਾਲ ਮੈਂ ਉਹਨਾਂ ਨੂੰ ਅਸਿਸਟ ਕੀਤਾ। ਅਮਰੀਕਾ ਕੈਨੇਡਾ ਭਰ 'ਚ ਖਾਲਿਸਤਾਨ ਦੇ ਸੰਘਰਸ਼ ਵਿੱਚ ਜੁੜੇ ਹੋਏ ਜੁਝਾਰੂ, ਉਹਨਾਂ ਦੇ ਪਰਿਵਾਰ ਜਾਂ ਜਿਨ੍ਹਾਂ ਨੇ ਸਫ਼ਰ ਕੀਤਾ ਉਹਨਾਂ ਦੇ ਨਾਲ ਇੰਟਰਵਿਊਜ਼, ਉਦੋਂ ਵੀਰ ਗੋਬਿੰਦਰ ਸਿੰਘ ਹੋਰਾਂ ਨੂੰ ਵੀ ਉਹਨਾਂ ਨੇ ਇੰਟਰਵਿਊ ਕੀਤਾ। ਔਰ ਉਹਦੇ 'ਚ ਉਹਨਾਂ ਨੇ ਬੀਬੀ ਸਿੰਥੀਆ ਨੇ ਗੱਲ ਕਹੀ, ਉਹਨਾਂ ਨੇ ਕਿਹਾ ਕਿ ਵੀ ਇਸ ਸਿੰਘ ਨਾਲ ਗੱਲਬਾਤ ਕਰਕੇ ਮੈਨੂੰ ਇਵੇਂ ਲੱਗਦਾ ਹੈ ਕਿ ਹੀ ਡੋਂਟ ਸਪੀਕਸ ਵਿਦ ਦਾ ਮਾਊਥ, ਹੀ ਸਪੀਕਸ ਵਿਦ ਦਾ ਹਾਰਟ। ਜਜ਼ਬਾਤੀ ਵੀ ਨੇ, ਭਾਵੁਕ ਵੀ ਹੋ ਜਾਂਦੇ ਨੇ। ਸਾਡੇ ਨਾਲ ਵੀ ਉਹਨਾਂ ਦਾ ਰਿਸ਼ਤਾ ਜਿਹੜਾ ਉਹ ਬੜਾ ਡੂੰਘਾ ਔਰ ਜਿਵੇਂ ਐਪਰੀਸ਼ੀਏਸ਼ਨ ਵਾਲਾ ਤਾਂ ਹੈ ਹੀ, ਤੁਹਾਨੂੰ ਵੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਜਦੋਂ ਕਾਲ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਬਹੁਤ ਵਧੀਆ ਪ੍ਰੈਜੈਂਟੇਸ਼ਨ ਹੁੰਦੀ ਹੈ। ਥੈਂਕ ਯੂ ਸੋ ਮਚ। ਔਰ ਉਹਨਾਂ ਨੇ ਉਹਨਾਂ ਦਾ ਬੇਟਾ ਜਗਮੀਤ ਸਿੰਘ, ਜਿਹੜੇ ਸਾਡੇ ਹੱਥਾਂ 'ਚ ਹੀ ਇਹ ਦੋਵੇਂ ਭੈਣ ਭਰਾ ਜਿਹੜੇ ਨੇ ਗਰੋ ਹੋਏ, ਯੂਨਾਈਟਿਡ ਸਿੱਖਸ ਵੱਲੋਂ ਲੱਗਦੇ ਕੈਂਪਾਂ ਦਾ ਵੀ ਹਿੱਸਾ ਰਹੇ। ਔਰ ਉਹਨਾਂ ਦਾ ਆਨੰਦ ਕਾਰਜ ਪਿੱਛੇ ਹੋਇਆ ਸੀ ਔਰ ਹੁਣ ਉਹਨਾਂ ਦੇ ਘਰ ਬੇਟੇ ਦੀ ਦਾਤ ਹੈ ਗੁਰਦਿੱਤ ਸਿੰਘ ਦੀ। ਔਰ ਜਿਵੇਂ ਵੀਰ ਗੋਬਿੰਦਰ ਸਿੰਘ ਹੋਰਾਂ ਨੇ ਅੱਜ ਦੱਸਿਆ ਕਿ ਜਗਮੀਤ ਸਿੰਘ ਹੋਰਾਂ ਦੀ ਸਿੰਘਣੀ ਹਨਦੀਪ ਕੌਰ, ਜਿਹੜੀ ਉਸ ਦਾ ਸੰਬੰਧ ਵੀ ਉਸ ਸ਼ਹੀਦ ਪਰਿਵਾਰ ਦੇ ਨਾਲ ਜੁੜਦਾ ਹੈ। ਉਹਨਾਂ ਦੇ ਪਿਤਾ ਜੀ ਦੇ ਕਜ਼ਨ ਜਿਹੜੇ ਨੇ, ਔਰ ਬੜਾ ਵੱਡਾ ਨਾਂ ਸੀ, ਖਾਲਿਸਤਾਨ ਲਿਬਰੇਸ਼ਨ ਫੋਰਸ ਸਾਡੀ ਇੱਕ ਵੱਡੀ ਜੁਝਾਰੂ ਜਥੇਬੰਦੀ ਸੀ, ਉਸ ਦੇ ਵਿੱਚ ਜਿਹੜੇ ਅਜਮੇਰ ਸਿੰਘ ਲੋਧੀਵਾਲ, ਅੱਜ ਵੀ ਮਾਲਵੇ ਦੇ ਉਹ ਸਾਰੇ ਖਿੱਤੇ 'ਚ ਔਰ ਜਿਹੜੇ ਵੀ ਸੰਘਰਸ਼ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਅਜਮੇਰ ਸਿੰਘ ਲੋਧੀਵਾਲ ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ। ਸਾਡੇ ਇੱਕ ਬੜੇ ਬਾਂਕੇ ਜਰਨੈਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਉਹਨਾਂ ਦੇ ਕਰੀਬੀ ਸਹਿਯੋਗੀ ਸਨ। ਸੋ ਅਸੀਂ ਜਦੋਂ ਸੈਲੀਬ੍ਰੇਟ ਕਰਦੇ ਹਾਂ ਜਾਂ ਟ੍ਰਿਬਿਊਟ ਦਿੰਦੇ ਹਾਂ, ਇਹ ਮਹਿਜ਼ ਕਿਸੇ ਦੀ ਖੁਸ਼ਾਮਦ ਨਹੀਂ ਹੁੰਦੀ ਜਾਂ ਕਿਸੇ ਦਾ, ਕਿਉਂਕਿ ਜੇ ਅਸੀਂ ਦੇਖਦੇ ਹਾਂ ਕਿ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਵੀ ਕਿਹਨੇ ਤੋਰਨਾ ਹੈ, ਅਲਟੀਮੇਟਲੀ ਤੁਹਾਡੀ ਮੋਟੀਵੇਸ਼ਨ ਵੀ ਇਹੀ ਹੁੰਦੀ ਹੈ। ਔਰ ਗੁਰਬਾਣੀ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਕਹਿੰਦੇ ਹਾਂ ਸੁਣਦੇ ਹਾਂ ਤੇ ਪੁੱਤਰ ਜਿਹੜੇ ਨੇ ਉਹ ਸਪੁੱਤਰ ਹੋ ਜਾਂਦੇ ਨੇ ਤੇ ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ। ਕਿ ਬਾਬਾਣੀਆਂ ਕਹਾਣੀਆਂ, ਕਿ ਜਦੋਂ ਤੁਸੀਂ ਹੁਣ ਜਿਨ੍ਹਾਂ ਪਰਿਵਾਰਾਂ 'ਚ ਹੋਏਗਾ ਕਿ ਭਾਈ ਸਾਡਾ ਗ੍ਰੈਂਡਫਾਦਰ, ਸਾਡੇ ਦਾਦਾ, ਸਾਡੇ ਪਿਤਾ, ਸਾਡੇ ਚਾਚਾ ਜਾਂ ਸਾਡੀ ਮਾਂ ਵੱਲੋਂ ਫਲਾਂ ਨੇ ਜਿਹੜਾ ਅਕਾਲੀ ਲਹਿਰ 'ਚ ਗ੍ਰਿਫਤਾਰੀ ਦਿੱਤੀ, ਸ਼ਹੀਦੀ ਪਾਈ, ਜਾਂ ਕਿੰਨਾ ਹੀ ਪਿਛਲੀ ਇੱਕ ਸਦੀ ਦਾ ਇਤਿਹਾਸ। ਔਰ ਇਹ ਸਾਡਾ ਖਾਲਿਸਤਾਨ ਦਾ ਸੰਘਰਸ਼, ਇਹਨੂੰ ਕਈ ਵਾਰ ਦੁਸ਼ਮਣ ਦੀ ਟਰਮੀਨੋਲੋਜੀ ਦੇ ਵਿੱਚ ਸਾਡੇ ਲੋਕ ਵੀ ਕਾਲਾ ਦੌਰ ਤੇ ਇੱਧਰ ਉੱਧਰ ਕਹਿਣਗੇ, ਨਹੀਂ, ਕਾਲਾ ਦੌਰ ਹਕੂਮਤ ਦੇ ਜ਼ੁਲਮਾਂ ਦਾ ਜ਼ਰੂਰ ਕਾਲਾ ਦੌਰ ਹੈ, ਪਰ ਸਾਡੇ ਕੌਮ ਦੇ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਇੱਕ ਸੁਨਹਿਰੀ ਇਤਿਹਾਸ ਲਿਖਿਆ। ਔਰ ਤੁਸੀਂ ਇਹ ਦੇਖੋ ਕਿ ਜੇ ਜੂਨ 84 'ਚ ਇੰਦਰਾ ਗਾਂਧੀ, ਜਨਰਲ ਵੈਦਿਆ ਟੈਂਕਾਂ ਤੋਪਾਂ ਨਾਲ ਸਾਡਾ ਅਕਾਲ ਤਖਤ ਡਿਸਟਰੋਏ ਕਰਕੇ ਸਾਡਾ ਹਰਮੰਦਰ 300 ਤੋਂ ਜ਼ਿਆਦਾ ਗੋਲੀਆਂ ਨਾਲ ਵਿੰਨਿਆ ਗਿਆ, ਸੁੱਕੇ ਨਿਕਲ ਜਾਂਦੇ ਤੇ ਅਸੀਂ ਕੋਈ ਸਿਰ ਚੁੱਕ ਕੇ ਤੁਰ ਨਹੀਂ ਸੀ ਸਕਦੇ। ਫਿਰ ਕੱਲਾ ਇਹ ਨਹੀਂ ਹੈ, ਜਿਉਂ ਹੀ ਇਹ ਘੱਲੂਘਾਰਾ ਵਾਪਰਦਾ ਜੂਨ 84 ਦਾ, ਕਿਵੇਂ ਹਜ਼ਾਰਾਂ ਨੌਜਵਾਨ ਪੰਜਾਬ ਦੀ ਉਸ ਸਰਜ਼ਮੀਨ ਤੋਂ ਆਪਣੇ ਘਰਾਂ ਨੂੰ ਅਲਵਿਦਾ ਕਹਿ ਕੇ ਆਪਣੇ ਮਾਪਿਓ, ਭੈਣਾਂ, ਭਰਾਵਾਂ, ਆਪਣੇ ਗ੍ਰਸਤ ਬੱਚੇ ਕਈਆਂ ਦੇ ਛੋਟੇ ਤੁਰ ਪੈਂਦੇ ਨੇ ਇਸ ਰਸਤੇ ਦੇ ਉੱਤੇ ਕਿ ਕੌਮ ਦਾ ਹੱਕ ਲੈਣਾ।
ਆਜ਼ਾਦੀ ਲੈਣੀ ਹੈ, ਰਾਜ ਲੈਣਾ ਹੈ। ਬਿਲਕੁਲ। ਸੋ ਸਾਡੇ ਲਈ ਇਹ ਜਦੋਂ ਅਸੀਂ ਔਰ ਸਿੱਖ ਦੀ ਜ਼ਿੰਦਗੀ 'ਚ ਇਸ ਗੱਲ ਦਾ ਧਿਆਨ ਰਹੇ, ਕਿਉਂਕਿ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਯਾਦ ਕਰ ਰਹੇ ਹਾਂ ਕਿ ਈਵਨ ਸਿੱਖ ਰਹਿਤ ਮਰਿਆਦਾ ਜਦੋਂ ਇੱਕ ਤੁਹਾਡਾ ਇੰਡੀਵਿਜੂਅਲ ਰਹਿਣੀ ਹੈ, ਜਿਹਨੂੰ ਸ਼ਖਸੀ ਰਹਿਣੀ ਕਹਿੰਦੇ ਨੇ, ਜੀ, ਕਿ ਤੁਹਾਡੇ ਜ਼ਿੰਦਗੀ ਦੇ ਅੰਦਰ ਤੁਸੀਂ ਕਿਵੇਂ ਡਿਸਪਲਿਨ 'ਚ ਰਹਿਣਾ ਹੈ, ਉਹ ਰਿਸ਼ਤਾ ਤੁਹਾਡਾ ਤੇ ਰੱਬ ਦਾ ਹੈ, ਤੁਹਾਡਾ ਤੇ ਗੁਰੂ ਦਾ ਹੈ, ਉਹਦੇ ਵਿਚਾਲੇ ਕੋਈ ਨਹੀਂ ਹੈ। ਤੁਸੀਂ ਸੱਚੇ ਹੋ, ਇਮਾਨਦਾਰ ਹੋ, ਤੁਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੇ ਹੋਏ ਹੋ, ਤੁਸੀਂ ਨਿਤਨੇਮ ਕਰਦੇ ਹੋ, ਤੁਸੀਂ ਇਹ ਜਾਂ ਰੱਬ ਜਾਣਦਾ ਜਾਂ ਤੁਸੀਂ ਜਾਣਦੇ ਹੋ। ਇਹ ਇੱਕ ਹਿੱਸਾ ਹੈ, ਇਹਨੂੰ ਸ਼ਖਸੀ ਰਹਿਣੀ ਕਿਹਾ ਗਿਆ। ਪਰ ਦੂਸਰੀ ਹੈ ਪੰਥਕ ਰਹਿਣੀ, ਔਰ ਪੰਥਕ ਰਹਿਣੀ ਦਾ ਮਤਲਬ ਹੀ ਇਹ ਹੈ ਕਿ ਅਸੀਂ ਇੱਕ ਇੰਡੀਵਿਜੂਅਲ ਨਹੀਂ ਹੈ, ਸਾਡਾ ਵਜੂਦ ਪੰਥ ਦੇ ਨਾਲ ਹੈ। ਪੰਥ ਸਿਰਫ ਜੇ ਤੁਸੀਂ ਸੰਸਕ੍ਰਿਤ ਜਾਂ ਹਿੰਦੀ ਵਾਲਿਆਂ ਨੂੰ ਪੁੱਛੋਗੇ, ਉਹ ਪੰਥ ਨੂੰ ਕਹਿਣਗੇ ਰਸਤਾ, ਵੇ। ਨਹੀਂ, ਇਹ ਰਸਤਾ ਨਹੀਂ ਹੈ। ਪੰਥ ਉਹ ਕਮਿਟਮੈਂਟ ਹੈ ਜਿਹੜਾ ਗੁਰੂ ਦੇ ਨਾਲ ਤੁਹਾਡੀ ਰੂਹਾਨੀਅਤ, ਜਦੋਂ ਭੱਟਾਂ ਨੇ ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਦਾ ਜਿਹੜਾ ਹੈ ਉਹ ਦਰਬਾਰ ਦੀਵਾਨ ਔਰ ਦੇਖਿਆ, ਉਸ ਦਾ ਹਿੱਸਾ ਬਣੇ, ਔਰ ਉਹਨਾਂ ਦੇ ਅੰਦਰੋਂ ਜੋ ਉਹਨਾਂ ਦੇ ਸਵਾਲ ਸੀ ਜਿਹੜੇ ਰੂਹਾਨੀਅਤ ਦੀ ਦੁਨੀਆ 'ਚ ਉਹ ਕਈ ਥਾਈਂ ਭਟਕਦੇ ਫਿਰ ਰਹੇ ਸੀ, ਔਰ ਉਹਨਾਂ ਦੇ ਅੰਦਰ ਉਹ ਸ਼ਾਂਤੀ ਨਹੀਂ ਸੀ, ਅਮਨ ਨਹੀਂ ਸੀ, ਉਹਨਾਂ ਨੂੰ ਉਹਨਾਂ ਦੀ ਕੁਐਸਟ, ਉਹਨਾਂ ਦੀ ਥਰਸਟ ਨਹੀਂ ਸੀ ਬੁੱਝ ਰਹੀ। ਤੇ ਇਸ ਗੁਰੂ ਨਾਨਕ ਦੇ ਘਰ 'ਚ ਆ ਕੇ ਜਦੋਂ ਉਹਨਾਂ ਦਾ ਅੰਦਰ ਰੂਹਾਨੀਅਤ ਦੇ ਨਾਲ ਸਰਸ਼ਾਰ ਹੋਇਆ, ਤੇ ਉਹਨਾਂ ਦਾ ਹੀ ਇਹ ਸਵਈਆ ਹੈ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਉੱਤਮ ਪੰਥ। ਹੁਣ ਇਹ ਉੱਤਮ ਹੈ, ਇਹ ਸਰਵੋਪਰੀ ਹੈ, ਇਹ ਸੁਪਰੀਮ ਹੈ। ਉਹ ਪੰਥ, ਉਹ ਰਸਤਾ ਜਿੱਥੇ ਅੰਦਰ ਦੀ ਪਿਆਸ ਵੀ ਮਿਟੀ। ਔਰ ਇਸ ਗੁਰੂ ਨਾਨਕ ਦੇ ਘਰ ਨੇ, ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਇਹ ਨਿਰਮਲ, ਜਿਹਦੇ 'ਚ ਕੋਈ ਜਿਹੜੀ ਹੈ ਉਹ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ, ਕੋਈ ਮੈਲ ਨਹੀਂ ਹੈ, ਬਿਲਕੁਲ ਸਾਫ਼ ਗੋ ਜੀਵਨ, ਸ਼ੀਸ਼ੇ ਵਾਂਗ ਤੁਹਾਡਾ ਜੀਣਾ ਵੀ। ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖ ਝੂਠ ਨਹੀਂ ਬੋਲਦਾ, ਇਹ ਗੁਰੂ ਦਾ ਸਿਧਾਂਤ ਹੈ ਦਿੱਤਾ ਹੋਇਆ ਕਿ ਭਾਈ ਸੱਚ ਦਾ ਰਸਤਾ ਹੈ, ਸੱਚ ਬੋਲਣਾ ਹੈ। ਸਾਰੀ ਦੌੜ ਜ਼ਿੰਦਗੀ ਦੀ ਸੱਚ ਤੇ ਕੂੜ ਦੇ ਵਿੱਚ ਹੈ। ਅੰਦਰ ਸਾਡੇ ਕੂੜ ਹੈ, ਮਾਇਆ ਹੈ, ਵਿਕਾਰ ਨੇ, ਇੱਕ ਹਨੇਰੇ ਦੀ ਕੰਧ ਹੈ। ਤੇ ਸਾਰੀ ਸਟਰਗਲ ਕੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਕਿ ਕਿਵੇਂ ਸਚਿਆਰੇ ਹੋਈਏ, ਕਿਵੇਂ ਝੂਠ ਦੀ ਕੰਧ ਟੁੱਟੇ। ਇਹੀ ਥਰਸਟ ਹੈ, ਇਹੀ ਰੂਹਾਨੀਅਤ ਦਾ ਸਵਾਲ ਹੈ ਜਿਹਨੂੰ ਲੈ ਕੇ ਅਸੀਂ ਤੁਰਦੇ। ਤੇ ਜਿਸ ਦਿਨ ਇਹ ਗੱਲ ਸਮਝ ਆ ਜਾਂਦੀ ਹੈ ਕਿ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਸੱਚੋਂ ਉਰੈ ਸਭ ਕੋ ਉੱਪਰ ਸੱਚ ਅਚਾਰ, ਕਿ ਸੱਚ ਬਹੁਤ ਵੱਡੀ ਚੀਜ਼ ਹੈ। ਹਰ ਚੀਜ਼ ਜਿਹੜੀ ਹੈ ਉਹ ਸੱਚ ਦੀ ਜ਼ਦ 'ਚ ਲਿਆਂਦੀ ਜਾ ਸਕਦੀ ਹੈ, ਪਰ ਗੁਰੂ ਸਾਹਿਬ ਨੇ ਕਿਹਾ ਕਿ ਇਹ ਸੱਚ ਸਿਰਫ ਇੱਕ ਐਬਸਟਰੈਕਟ ਟਰੂਥ ਹੈ, ਰੱਬ ਅਲਟੀਮੇਟ ਟਰੂਥ ਹੈ। ਪਰ ਜੇ ਸੱਚ ਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਢਾਲਿਆ ਨਹੀਂ ਹੈ, ਜੇ ਤੁਹਾਡਾ ਸੱਚ ਤੁਹਾਡੇ ਜੀਵਨ ਦੇ ਅੰਦਰ ਤੁਹਾਡੀ ਕਾਰਗੁਜ਼ਾਰੀ 'ਚੋਂ ਰਿਫਲੈਕਟ ਨਹੀਂ ਹੁੰਦਾ, ਤੇ ਫਿਰ ਤੁਸੀਂ ਸੱਚ ਨੂੰ ਕਮਾਇਆ ਨਹੀਂ ਹੈ। ਇੱਕ ਸੱਚ ਨੂੰ ਮੰਨਣਾ, ਇੱਕ ਸੱਚ ਨੂੰ ਕਮਾਣਾ। ਤੇ ਸੱਚ ਨੂੰ ਕਮਾਇਆ ਪਰਿਵਾਰਕ ਜ਼ਿੰਦਗੀ 'ਚ ਹੀ ਜਾਂਦਾ ਹੈ, ਕਿਉਂਕਿ ਚੈਲੰਜ ਪਰਿਵਾਰਕ ਜ਼ਿੰਦਗੀ 'ਚ ਹੀ ਆਉਂਦੇ ਨੇ। ਕਦੇ ਬਿਮਾਰੀ ਹੈ, ਕਦੇ ਦੌਲਤ ਨਾ ਹੋਣ ਕਰਕੇ ਗੁਰਬਤ ਹੈ, ਕਦੇ ਤੁਹਾਡੀ ਮੁਸੀਬਤ ਵੇਲੇ, ਔਖੇ ਵੇਲੇ ਰਿਸ਼ਤੇਦਾਰਾਂ ਦਾ ਛੱਡ ਜਾਣਾ ਹੈ, ਜਾਂ ਜਦੋਂ ਅਸੀਂ ਕਲੈਕਟਿਵ ਸ਼ਖਸੀ ਰਹਿਣੀ ਦੇ ਨਾਲ ਪੰਥਕ ਰਹਿਣੀ ਦੀ ਗੱਲ ਕਰਦੇ, ਤੁਹਾਡੀ ਕੌਮ ਦੇ ਉੱਤੇ ਜਿਹੜਾ ਕੋਈ ਇਸ ਕਿਸਮ ਦਾ ਜ਼ਬਰ ਹੈ, ਔਰ ਉਦੋਂ ਪਰਖਿਆ ਜਾਣਾ ਕਿ ਕੀ ਤੁਸੀਂ ਮੋਹ ਦੇ ਵਿੱਚ ਫਸ ਕੇ, ਮਾਇਆ ਦੇ ਵਿੱਚ ਫਸ ਕੇ ਆਪਣੇ ਫਰਜ਼ਾਂ ਤੋਂ ਗਾਫਲ ਤਾਂ ਨਹੀਂ। ਇਹੀ ਉਹ ਪਰਖ ਹੈ। ਇਸ ਲਈ ਜਿਹੜੇ ਸ਼ਹੀਦ ਪਰਿਵਾਰ ਨੇ, ਇਹ ਸਾਡਾ ਬਹੁਤ ਵੱਡਾ ਸਰਮਾਇਆ ਨੇ। ਇਹ ਉਸ ਕਹਾਣੀ ਨੂੰ, ਉਸ ਲੈਗੇਸੀ ਨੂੰ, ਉਸ ਬਾਬਾਣੀਆਂ ਕਹਾਣੀਆਂ ਨੂੰ ਅੱਗੇ ਵੀ ਤੋਰਦੇ ਨੇ। ਲੇਕਿਨ ਉਸ ਦੇ ਨਾਲ ਜਦੋਂ ਉਹਨਾਂ ਪਰਿਵਾਰਾਂ ਦੇ ਬੱਚੇ ਬੱਚੀਆਂ ਇਸ ਜੀਵਨ ਦੇ ਅੰਦਰ ਉਸ ਵਿਰਸੇ ਨੂੰ ਲੈ ਕੇ ਤੁਰਨਗੇ, ਤੇ ਫਿਰ ਪੁੱਤਰ ਨਿਸ਼ਾਨ ਦਾ ਮਤਲਬ ਹੀ ਇਹ ਸੀ ਕਿ ਉਹ ਉਸ ਵਿਰਸੇ ਨੂੰ
ਅੱਗੇ ਤੋਰਦੇ ਨੇ। ਸੋ ਅਸੀਂ ਸਮੁੱਚੇ ਪਰਿਵਾਰ ਨੂੰ, ਜਿਨ੍ਹਾਂ ਦੇ ਵਿੱਚ ਜਿਵੇਂ ਤੁਸੀਂ ਸਭ ਦੇ ਨਾਂ ਲਏ ਨੇ, ਮੈਂ ਰਿਪੀਟ ਨਹੀਂ ਕਰਾਂਗਾ, ਬਿਲਕੁਲ, ਪਰ ਭਾਈ ਗੋਬਿੰਦਰ ਸਿੰਘ, ਭੈਣ ਜੀ ਪਰਮਿੰਦਰ ਕੌਰ, ਬੜੀ ਪਿਆਰੀ ਜੋੜੀ ਜਿਨ੍ਹਾਂ ਨੇ ਬੱਚਿਆਂ ਨੂੰ ਵੀ ਸਿੱਖੀ ਵੈਲਿਊਜ਼ ਦੇ ਵਿੱਚ ਪਾਲਿਆ, ਔਰ ਇਸੇ ਤਰ੍ਹਾਂ ਜਗਮੀਤ ਸਿੰਘ, ਹਨਦੀਪ ਕੌਰ, ਅਜੇ ਹਨਦੀਪ ਹੋਰੀ ਆਏ ਨਹੀਂ ਹੈ, ਉਹਨਾਂ ਦੇ ਉੱਥੇ ਹੀ ਨੇ ਪੰਜਾਬ 'ਚ, ਜਦੋਂ ਆਉਣਗੇ ਫਿਰ ਅਸੀਂ ਜਿਹੜਾ ਜ਼ਰੂਰ ਔਰ ਪਰ ਜਿਵੇਂ ਅਸੀਂ ਪਰਿਵਾਰ ਦੇ ਵਿਰਸੇ ਦੀ ਗੱਲ ਕੀਤੀ ਹੈ, ਜ਼ਾਹਰਾ ਤੌਰ ਦੇ ਉੱਤੇ ਪਰਿਵਾਰ ਦੇ ਲਈ ਵੀ ਖੁਸ਼ੀ ਦੀ ਗੱਲ ਹੈ, ਔਰ ਸਾਡੇ ਲਈ ਵੀ ਇਹ ਇੱਕ ਮਾਣ ਵਾਲੀ ਗੱਲ ਵੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਸੱਚੋ ਸੱਚ ਨੂੰ ਯਾਦ ਕੀਤਾ, ਔਰ ਸਾਡੇ ਲਈ ਹਮੇਸ਼ਾ ਹੀ ਜਿਹੜੇ ਵੀਰ ਗੋਬਿੰਦਰ ਸਿੰਘ ਹੋਰਾਂ ਦਾ TV 84 ਨਾਲ ਵੀ ਰੈਗੂਲਰਲੀ ਸ਼ੋਅ ਵੀ ਦੇਖਦੇ ਨੇ, ਸਾਡੇ ਖਾਲਿਸਤਾਨ ਅਫੇਅਰ ਸੈਂਟਰ ਦੇ, ਜੇ ਮੈਂ ਕਹਾਂ ਕਿ ਲਗਾਤਾਰਤਾ ਨਾਲ ਹਮੇਸ਼ਾ ਹੀ ਸਾਡੇ ਨਾਲ ਖਲੋਤੇ ਨੇ। ਸੋ ਅਸੀਂ ਵੀ ਪਰਿਵਾਰ ਦੇ ਨਾਲ ਇਸ ਖੁਸ਼ੀ ਦੀ ਘੜੀ ਵਿੱਚ ਸ਼ਰੀਕ ਹੁੰਦੇ। ਹੁਣ ਅਸੀਂ ਜਿੱਥੇ ਟੱਚ ਬੇਸ ਅਸੀਂ ਕਰ ਲਿਆ ਅੱਜ ਦੇ ਦਿਨ ਨਾਲ ਸੰਬੰਧਿਤ ਵੀ, ਜਦੋਂ ਅਸੀਂ ਰੂਹਾਨੀਅਤ ਦੀ ਗੱਲ, ਤੁਸੀਂ ਕਿਹਾ ਵੀ ਗੱਲਾਂ ਰੂਹਾਨੀਅਤ ਦੀਆਂ ਕਰਾਂਗੇ, ਔਰ ਜ਼ਾਹਰ ਹੈ ਰੂਹਾਨੀਅਤ ਕੀ ਹੈ, ਰੂਹ ਦੀ ਗੱਲ। ਅਸੀਂ ਜਿੱਥੇ ਦੋ ਫਲਸਫੇ ਨੇ, ਇੱਕ ਹੈ ਕਿ ਅਸੀਂ ਮੈਟੀਰੀਅਲ ਹੈ, ਬਿਲਕੁਲ ਬਾਡੀ ਬਣੀ ਹੈ ਔਰ ਇਸ ਨੇ ਫਨਾਹ ਹੋ ਜਾਣਾ ਹੈ, ਇਹਨੂੰ ਕੋਈ ਚਲਾਉਣ ਵਾਲਾ ਨਹੀਂ ਹੈ, ਇਹ ਇੱਕ ਆਟੋਮੈਟਿਕ, ਜਿਵੇਂ ਅੱਜ ਦੇ ਨਾਸਤਕ ਜਿਹੜੇ ਨੇ ਉਹ ਉਸ ਨੂੰ ਇੱਕ ਮੈਟੀਰੀਅਲ ਦੁਨੀਆ ਦੇ ਨਾਲ, ਔਰ ਇਹ ਕੋਈ ਅੱਜ ਦੇ ਸਾਇੰਸਦਾਨ ਨਹੀਂ, ਈਵਨ ਜਦੋਂ ਅਸੀਂ ਈਸਟ ਦੇ ਥਾਟ 'ਚ ਦੇਖਦੇ ਹਾਂ, ਇਸ ਕਿਸਮ ਦੇ ਇਹਨਾਂ ਦੇ ਇੱਕ ਦੋ ਰਿਸ਼ੀ ਵੀ ਹੋਏ, ਜਿਵੇਂ ਰਿਸ਼ੀ ਗੌਤਮ ਸੀ, ਗੌਤਮ ਬੁੱਧ ਨੇ, ਜਿਹਨੇ ਮੈਟੀਰੀਅਲ ਦੇ ਉੱਤੇ ਹੀ ਗੱਲ ਕੀਤੀ ਕਿ ਹੋਰ ਕੁਝ ਨਹੀਂ ਹੈ। ਪਰ ਅਸੀਂ ਜਿਹੜੇ ਆਸਤਕ ਰੱਬ 'ਚ ਯਕੀਨ ਰੱਖਦੇ ਹਾਂ, ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਇੱਕ ਓੰਕਾਰ ਤੋਂ ਹੁੰਦੀ ਹੈ ਕਿ ਹੈ ਇੱਕੋ ਇੱਕ, ਉਹੀ ਵਾਹਿਗੁਰੂ ਹੈ, ਉਹੀ ਜਲ ਵਿੱਚ ਵੀ ਹੈ, ਥਲ 'ਚ ਵੀ ਹੈ, ਕਾਇਨਾਤ 'ਚ ਹੈ, ਉਸ ਤੋਂ ਬਿਨਾਂ ਕਿਸੇ ਹੋਰ ਦੀ ਹੋਂਦ ਨਹੀਂ ਹੈ। ਅਸੀਂ ਨਾ ਟ੍ਰਿਨਿਟੀ 'ਚ ਯਕੀਨ ਰੱਖਦੇ ਹਾਂ ਕਿ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਉਸ ਰੱਬ ਨੇ ਕਿਹਨੂੰ ਬਣਾਇਆ, ਪਰ ਜਿਹਨੂੰ ਵੀ ਬਣਾਇਆ ਬਣਾਉਣ ਵਾਲਾ ਰੱਬ ਹੈ, ਤੇ ਜਿਹੜਾ ਰੱਬ ਹੈ ਉਹ ਸੱਚਾ ਹੈ, ਉਹ ਕ੍ਰੀਏਟਰ ਹੈ, ਉਹ ਨਾ ਕਿਸੇ ਦੇ ਡਰ 'ਚ ਹੈ, ਨਾ ਕਿਸੇ ਨਾਲ ਵੈਰ ਕਰਦਾ ਹੈ, ਉਸ ਦੀ ਕੋਈ ਮੂਰਤ ਨਹੀਂ ਹੈ, ਉਹ ਜੰਮਦਾ ਨਹੀਂ ਹੈ, ਉਹ ਕਿਸੇ ਵੀ ਇਨਸਾਨੀ ਜਾਮੇ 'ਚ ਨਹੀਂ ਆਉਂਦਾ, ਉਹ ਸੈਲਫ ਇਲੂਮੀਨੇਟਿੰਗ ਹੈ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਉਹ ਜਦੋਂ ਅਸੀਂ, ਜਾਂ ਇਹ ਦੁਨੀਆ ਨਹੀਂ ਵੀ ਬਣੀ ਸੀ ਉਦੋਂ ਵੀ ਸੀ, ਅੱਜ ਵੀ ਹੈ, ਤੇ ਰਹੇਗਾ ਵੀ, ਕੱਲ ਨੂੰ ਵੀ ਰਹੇਗਾ, ਹਮੇਸ਼ਾ ਰਹੇਗਾ, ਇਟਰਨਲ। ਉਹਦੇ ਲਈ ਅੰਗਰੇਜ਼ੀ ਦਾ ਸ਼ਬਦ ਇਟਰਨਲ ਹੈ। ਬਿਲਕੁਲ। ਗੁਰੂ ਨਾਨਕ ਸਾਹਿਬ ਦੀ ਆਮਦ 553 ਸਾਲ ਪਹਿਲਾਂ ਹੁੰਦੀ ਹੈ। ਅਸੀਂ ਅੱਜ ਸਮਾਜਿਕ ਜਾਂ ਸਿਆਸੀ ਜਾਂ ਆਰਥਿਕ ਜਿਹੜੇ ਫੈਕਟਰਸ ਨੇ ਉਹ ਡਿਸਕਸ ਨਹੀਂ ਕਰਾਂਗੇ। ਤੁਸੀਂ ਰੂਹਾਨੀਅਤ ਕਿਹਾ, ਰੂਹਾਨੀਅਤ ਦੀ ਗੱਲ ਕਰੀਏ। ਸੋ ਜ਼ਾਹਰ ਹੈ ਕਿ ਇਨਸਾਨੀ ਜ਼ਿਹਨ ਦੇ ਅੰਦਰ ਜਦੋਂ ਵੀ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਵੱਲ ਜੇ ਨਜ਼ਰ ਮਾਰੀਏ ਤੇ ਇਹ ਸਵਾਲ ਖੜਾ ਹੁੰਦਾ ਹੈ, ਮੈਂ ਕੌਣ ਹੈ, ਕਿੱਥੋਂ ਆਇਆ, ਕਿੱਥੇ ਜਾਣਾ ਹੈ, ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਔਰ ਅੱਡ-ਅੱਡ ਮਜ਼ਹਬ ਜਿਹੜੇ ਸਿੱਖ ਮਜ਼ਹਬ ਤੋਂ ਪਹਿਲਾਂ ਹੋਏ, ਅੱਡ-ਅੱਡ ਸਕੂਲ ਆਫ ਥਾਟ, ਅੱਡ-ਅੱਡ ਫਿਲਾਸਫੀਜ਼, ਅੱਡ-ਅੱਡ ਦਾਰਸ਼ਨਿਕ ਵਿਚਾਰ, ਭਾਵੇਂ ਉਹ ਗ੍ਰੀਕਸ ਦੇ ਹੋਣ, ਸੈਮੈਟਿਕ ਰਿਲੀਜਨਸ ਹੋਣ, ਆਰੀਅਨ ਰਿਲੀਜਨਸ ਹੋਣ, ਇਹ ਪਹਿਲਾਂ ਵੀ ਐਗਜ਼ਿਸਟ ਕਰਦੇ ਸੀ। ਬੜੀ ਖੂਬਸੂਰਤੀ ਦੇ ਨਾਲ ਹਰ ਇੱਕ ਨੇ ਇਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਲੇਕਿਨ ਜਦੋਂ ਅਸੀਂ ਸਿੱਖੀ ਵਿਚਾਰਧਾਰਾ 'ਚ ਮੂਲ ਰੂਪ ਦੇ ਵਿੱਚ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਜਦੋਂ ਅਸੀਂ ਗੁਰਬਾਣੀ ਕਹਿੰਦੇ ਹਾਂ, ਜਾਂ ਅੱਜ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੀ ਗੱਲ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਲਗਭਗ 1430 ਅੰਗ, ਪੇਜਿਸ, ਜਿਸ ਦੇ ਵਿੱਚ ਇੱਕ ਓੰਕਾਰ ਤੋਂ ਅਖੀਰਲੇ ਲਫ਼ਜ਼ 18, 10, 20 ਤੱਕ ਸਿਰਫ ਤੇ ਸਿਰਫ ਇੱਕ ਰੱਬ ਦੀ ਗੱਲ ਹੈ, ਉਸ ਰੱਬ ਦੇ ਗੁਣਾਂ ਦੀ ਗੱਲ ਹੈ, ਰੱਬ ਨਾਲ ਜੁੜਨ ਦੀ ਗੱਲ ਹੈ, ਰੱਬ ਹੀ ਸਾਡਾ ਸਭ ਕੁਝ ਹੈ, ਔਰ ਉਹੀ ਸਾਡਾ ਮੂਲ ਹੈ, ਉਹੀ ਸਾਡਾ ਬੇਸ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਸਾਡਾ ਅੰਦਰ ਵਜੂਦ ਇੱਕ ਜੋਤ ਹੈ, ਇੱਕ ਰੋਸ਼ਨੀ ਹੈ, ਇੱਕ ਨੂਰ ਹੈ। ਅਵਲ ਅੱਲਾਹ ਨੂਰ ਉਪਾਇਆ,
ਕਿ ਸਭ ਤੋਂ ਪਹਿਲਾਂ ਅੱਲਾ ਨੇ, ਰੱਬ ਨੇ ਨੂਰ ਪੈਦਾ ਕੀਤਾ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕਿ ਸਾਰੇ ਹੀ ਉਸ ਰੱਬ ਨੇ ਪੈਦਾ ਕੀਤੇ ਨੇ। ਸੋ ਉਸ ਨੂਰ ਦੀ ਗੱਲ, ਉਸ ਰੱਬ ਦੀ ਸਿਫਤ ਸਲਾਹ ਦੀ ਗੱਲ ਜਿਨ੍ਹਾਂ ਲਫ਼ਜ਼ਾਂ ਰਾਹੀਂ ਗੁਰੂ ਨਾਨਕ ਸਾਹਿਬ ਦੇ ਉੱਤੇ ਤਾਰੀ ਹੁੰਦੀ ਹੈ, ਉਸ ਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ। ਔਰ ਇਸ ਗੱਲ ਦਾ ਗੁਰੂ ਨਾਨਕ ਸਾਹਿਬ ਤੋਂ ਪਹਿਲੇ 5 ਪਾਤਸ਼ਾਹੀਆਂ, ਜਦੋਂ ਗੁਰੂ ਅਰਜਨ ਸਾਹਿਬ ਨੇ ਪਹਿਲੀ ਆਦ ਬੀੜ ਜਿਸ ਨੂੰ ਕਿਹਾ ਜਾਂਦਾ ਹੈ ਤਿਆਰ ਕੀਤੀ, 10ਵੇਂ ਪਾਤਸ਼ਾਹ ਨੇ ਉਸ ਦੇ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਕੇ ਦਮਦਮਾ ਸਾਹਿਬ ਨੂੰ ਦਮਦਮੀ ਬੀੜ ਦਾ ਰੂਪ ਦਿੱਤਾ। ਔਰ ਗੁਰੂ ਗ੍ਰੰਥ ਸਾਹਿਬ ਸਿਰਫ 6 ਗੁਰੂ ਸਾਹਿਬਾਨ ਦੀਆਂ ਹੀ ਉਸ ਦੇ ਵਿੱਚ ਬਾਣੀਆਂ ਨਹੀਂ ਨੇ, ਉਹਨਾਂ ਦੇ ਵਿੱਚ 15 ਭੱਟਾਂ ਦੀਆਂ ਬਾਣੀਆਂ, 15 ਭਗਤਾਂ ਦੀਆਂ ਬਾਣੀਆਂ, ਜਿਨ੍ਹਾਂ ਦਾ ਅਸੀਂ ਜਿਹੜਾ ਰੂਹਾਨੀ ਵਿਚਾਰ ਦੇ ਨਾਲ ਆਲਮੋਸਟ ਸਾਰਿਆਂ ਦੀ ਵਿਚਾਰ ਕੀਤੀ ਹੈ। 17 ਭੱਟਾਂ ਦੀ ਬਾਣੀ, ਉਹਨਾਂ 'ਚ ਜਿਹੜੇ ਨੇ ਫਿਰ ਗੁਰਸਿੱਖ ਵੀ ਨੇ, ਭਾਈ ਮਰਦਾਨਾ ਜੀ ਨਾਲ ਵੀ ਬਵਸਤਾ ਸ਼ਬਦ ਹੈ, ਔਰ ਗੁਰੂ ਅਮਰਦਾਸ ਜੀ ਦੇ ਗ੍ਰੇਟ ਗ੍ਰੈਂਡਸਨ ਜਿਹੜੇ ਸੁੰਦਰ ਜੀ ਨੇ, ਉਹਨਾਂ ਦੀ ਵੀ ਹੈ ਬਾਣੀ, ਔਰ ਉਹਨਾਂ ਦੇ ਰਬਾਬੀ ਭਾਈ ਸੱਤਾ, ਭਾਈ ਬਲਵੰਡ, ਉਹ ਅਸੀਂ ਜ਼ਿਕਰ ਕਰਦੇ ਹਾਂ। ਸੋ ਬਾਬਾ ਫਰੀਦ, ਔਰ ਜਦੋਂ ਅਸੀਂ 15 ਭਗਤਾਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਨੇ, ਉਹਨਾਂ 'ਚ ਜਿਹੜੇ ਨੇ ਜੈਰਾਮ ਨੇ ਉੱਥੋਂ ਬੰਗਾਲ ਤੋਂ, ਇਸੇ ਤਰ੍ਹਾਂ ਨਾਮਦੇਵ ਨੇ ਮਹਾਰਾਸ਼ਟਰਾ ਤੋਂ। ਸੋ ਇਹ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਪਰ ਇਹ ਗੁਰੂ ਗ੍ਰੰਥ ਸਾਹਿਬ ਜਿਸ ਪ੍ਰਥਾਏ ਗੁਰੂ ਸਾਹਿਬ ਦਾ ਆਪਣਾ ਫਰਮਾਨ ਹੈ, ਹੋਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਕਿ ਇਹ ਮੇਰੇ ਲਫ਼ਜ਼, ਮੈਂ ਇੱਕ ਵਹੀਕਲ ਹੈ, ਇਹ ਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਸੋ ਬਾਣੀ ਦਾ ਰੁਤਬਾ ਰੱਬ ਨਾਲ ਜੁੜਨ ਦੇ ਲਈ ਬੇਸ਼ੱਕ ਇਹ ਗੁਰੂ ਨਾਨਕ ਸਾਹਿਬ ਦੇ ਨਾਲ ਐਸਟੈਬਲਿਸ਼ ਹੋ ਜਾਂਦਾ ਹੈ। ਔਰ ਗੁਰੂ ਅਰਜਨ ਸਾਹਿਬ ਜਦੋਂ ਆਦ ਬੀੜ ਤਿਆਰ ਕਰ ਲੈਂਦੇ ਨੇ, ਅੱਜ ਵੀ ਜਦੋਂ ਸਵੇਰ ਵੇਲੇ ਮਹਾਰਾਜ ਦਾ ਸਰੂਪ ਅਕਾਲ ਤਖਤ ਸਾਹਿਬ ਤੋਂ ਹਰਿਮੰਦਰ ਸਾਹਿਬ ਲਿਆਂਦਾ ਜਾਂਦਾ ਹੈ, ਵਾਪਸ ਸ਼ਾਮ ਨੂੰ ਸੁਖਾਸਨ ਕੀਤਾ ਜਾਂਦਾ ਹੈ, ਲਿਜਾ ਕੇ ਅਕਾਲ ਤਖਤ ਸਾਹਿਬ ਦਾ ਉਹ ਕਮਰਾ ਜਿਹਨੂੰ ਕੋਠਾ ਸਾਹਿਬ ਕਹਿੰਦੇ ਨੇ, ਤੇ ਪਲੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਕੀਤੇ ਜਾਂਦੇ ਨੇ, ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ, ਕਿਉਂਕਿ ਜਦੋਂ ਇੱਕ ਵਾਰ ਆਦ ਬੀੜ ਸਥਾਪਿਤ ਹੋਈ, ਫਿਰ ਗੁਰੂ ਅਰਜਨ ਸਾਹਿਬ ਖੁਦ ਪਲੰਗ ਦੇ ਉੱਤੇ ਨਹੀਂ ਸੁੱਤੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਦ ਬੀੜ ਦਾ ਉੱਥੇ ਪ੍ਰਕਾਸ਼ਮਾਨ ਸੀ, ਆਪ ਉਹ ਜ਼ਮੀਨ ਤੇ ਸੌਂਦੇ ਸਨ। ਹਾਲਾਂਕਿ ਗੁਰਗੱਦੀ ਤਾਂ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਵੀ ਫਰਮ ਨਾਓ ਔਨਵਰਡਸ ਤੁਸੀਂ ਰੂਹਾਨੀ ਅਗਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ। ਸੋ ਇਹ ਸਤਿਕਾਰ ਹੈ। ਜਦੋਂ ਬਹੁਤਿਆਂ ਨੂੰ ਇਹ ਸਮਝਣਾ ਬਹੁਤਿਆਂ ਲਈ ਔਖਾ ਹੋ ਜਾਂਦਾ, ਗੈਰ ਸਿੱਖਾਂ ਲਈ, ਕਿ ਸਿੱਖ ਕਿਸ ਕਦਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਜਦੋਂ ਅਸੀਂ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ, ਅਸੀਂ ਉਹਨਾਂ ਦੀ ਹਜ਼ੂਰੀ ਦਾ, ਕਿਉਂਕਿ ਰੱਬ ਦਾ ਕਲਾਮ ਹੈ, ਰੱਬ ਦੀ ਬਾਣੀ ਹੈ, ਇਹ ਕੋਈ ਬੁੱਤ ਪ੍ਰਸਤੀ ਨਹੀਂ ਹੈ, ਇਹ ਕਿਸੇ ਕਿਤਾਬ ਦੇ ਅੱਗੇ ਨੱਕ ਰਗੜਨਾ ਨਹੀਂ ਹੈ, ਇਹ ਜਾਗਤ ਜੋਤ ਐਟਰਨਲ ਗੁਰੂ, ਕਿਉਂਕਿ ਇਹ ਰੱਬ ਦਾ ਕਲਾਮ ਹੈ, ਇਹ ਰੱਬ ਦੀ ਸਿਫਤ ਸਲਾਹ ਹੈ, ਇਸ ਲਈ ਉਹ ਹਾਇਰ ਆਲਟਰ ਤੇ ਹੋਏਗਾ, ਤਖਤ ਤੇ ਗੁਰੂ ਗ੍ਰੰਥ ਸਾਹਿਬ ਹੋਣਗੇ, ਉੱਤੇ ਜਿਵੇਂ ਬਾਦਸ਼ਾਹਾਂ ਦੇ, ਕਿਉਂਕਿ ਰੂਹਾਨੀਅਤ ਦੀ ਦੁਨੀਆ ਦੀ ਬਾਦਸ਼ਾਹਤ ਗੁਰੂ ਗ੍ਰੰਥ ਸਾਹਿਬ ਕੋਲ ਹੈ, ਉੱਪਰ ਕੈਨੋਪੀ ਜਿਵੇਂ ਬਾਦਸ਼ਾਹ, ਉਹਨਾਂ ਦੇ ਉੱਤੇ ਚੰਦੋਆ, ਇਸ ਦੇ ਲਈ ਅਸੀਂ ਜਿਹੜਾ ਸਿੱਖੀ ਲਫ਼ਜ਼ ਵਰਤਿਆ ਜਾਂਦਾ ਹੈ, ਔਰ ਚੌਰ, ਚਵਰ ਛਤਰ ਤਖਤ ਦੇ ਮਾਲਕ ਅਸੀਂ ਕਹਿੰਦੇ ਹਾਂ, ਕਿਉਂਕਿ ਇਹੀ ਉਸ ਈਸਟ ਦੇ ਵਿੱਚ ਬਾਦਸ਼ਾਹ ਜਿਨ੍ਹਾਂ ਦੇ ਪਿੱਛੇ ਇੱਕ ਹਾਜ਼ਰ ਚਵਰ ਬਰਦਾਰ ਜਿਹਨੂੰ ਕਹਿੰਦੇ ਸੀ, ਚੌਰ ਬਰਦਾਰ, ਔਰ ਸਿਰ ਦੇ ਉੱਤੇ ਜਿਹੜਾ ਕੈਨੋਪੀ ਹੈ ਔਰ ਉਹ ਤਖਤ ਹੈ। ਔਰ ਇਹ ਠੀਕ ਹੈ ਕਿ ਬਹੁਤ ਵਾਰ ਇੱਕ ਦੁਨਿਆਵੀ ਬਾਦਸ਼ਾਹਾਂ ਦੇ ਆਡੰਬਰ ਨੇ, ਉਹ ਆਉਂਦੇ ਨੇ ਚਲੇ ਜਾਂਦੇ ਨੇ, ਬਾਦਸ਼ਾਹ ਤਾਂ ਕਿੰਨੇ ਕਿੰਨੇ ਐਮਪਾਇਰ, ਪਰ ਅਸੀਂ ਇਹ ਮੰਨਦੇ ਹਾਂ ਕਿ ਜਿਹੜਾ ਸ਼ਬਦ ਹੈ, ਜਿਹੜਾ ਰੱਬ ਦੀ ਇਬਾਦਤ ਹੈ, ਰੱਬ ਦੀ ਸਿਫਤ ਸਲਾਹ ਹੈ, ਉਹ ਐਟਰਨਲ ਹੈ, ਉਹਨੂੰ ਕੋਈ ਨਹੀਂ ਮਾਰ ਸਕਦਾ। ਲੇਕਿਨ ਅਗਵਾਈ ਜਦੋਂ ਅਸੀਂ ਕਹਿੰਦੇ ਹਾਂ ਵੀ ਇੱਥੋਂ ਲੈਣੀ, ਔਰ ਸਾਡੀ ਹਿਸਟਰੀ 4 ਸਦੀਆਂ ਪਹਿਲਾਂ 1604 ਦੇ ਵਿੱਚ ਪਹਿਲੀ ਵਾਰ ਆਦ ਬੀੜ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਕੀਤੀ ਜਾਂਦੀ ਹੈ ਹਰਿਮੰਦਰ ਸਾਹਿਬ 'ਚ, ਔਰ ਅੱਜ ਦੇ ਦਿਨ 20 ਅਕਤੂਬਰ 1708 ਨੂੰ 313 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਮਦਮੀ ਬੀੜ ਜਿਹੜੀ ਹੈ, ਉਸ ਨੂੰ ਗੁਰੂ ਕਲਗੀਧਰ ਪਾਤਸ਼ਾਹ
ਜਿਹੜਾ ਹੈ ਉਹ ਗੁਰਗੱਦੀ ਤੇ ਵਿਰਾਜਮਾਨ ਕਰਦੇ ਨੇ ਔਰ ਜੀ। ਸਿੱਖਾਂ ਨੂੰ ਹੁਕਮ ਦੀ ਗੱਲ ਤੁਸੀਂ ਕਹੀ ਹੈ। ਬਿਲਕੁਲ ਹੁਣ ਇਹ ਇਟਰਨਲ ਦੁਨੀਆ 'ਚ ਬਾਦਸ਼ਾਹਤ ਗੁਰੂ ਗ੍ਰੰਥ ਸਾਹਿਬ ਦੀ ਹੈ। ਹੁਣ ਗੁਰੂ ਪੰਥ ਇੱਕ ਉੱਤਮ ਪੰਥ ਤੋਂ ਗੱਲ ਸ਼ੁਰੂ ਹੋਈ ਔਰ ਇਹ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ ਤੇ 5 ਪਿਆਰਿਆਂ ਦੀ ਸਾਜਨਾ ਤਲਵਾਰ ਦੀ ਧਾਰ ਤੋਂ ਪਰਖ 80,000 ਦੇ ਇਕੱਠ 'ਚ ਔਰ ਉਹਨਾਂ 5 ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਆਰਡਰ ਦੇ ਵਿੱਚ ਲਿਆ ਕੇ ਫਿਰ 10ਵੇਂ ਪਾਤਸ਼ਾਹ ਖੁਦ ਹੱਥ ਜੋੜ ਕੇ ਖਲੋ ਜਾਂਦੇ ਨੇ ਅੰਮ੍ਰਿਤ ਦੀ ਦਾਤ ਲੈਣ ਲਈ। ਬਿਲਕੁਲ ਸੋ ਇਹ 5 ਦਾ ਕਨਸੈਪਟ ਜਿਹਨੂੰ ਗੁਰੂ ਪੰਥ ਕਰਕੇ ਅਸੀਂ ਐਡਰੈਸ ਕਰਦੇ ਹਾਂ, ਇਹ ਅਨੰਦਪੁਰ ਸਾਹਿਬ 'ਚ ਐਸਟੈਬਲਿਸ਼ ਹੋ ਜਾਂਦਾ ਹੈ ਜਦੋਂ ਉਹਨਾਂ 5 ਤੋਂ ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੀ ਦਾਤ ਮੰਗਦੇ ਨੇ। ਚਮਕੌਰ ਦੀ ਗੜੀ ਜੀ ਜਦੋਂ 5 ਪਿਆਰੇ ਗੁਰੂ ਰੂਪ ਦੇ ਵਿੱਚ ਹੁਕਮ ਕਰਦੇ ਨੇ ਗੁਰੂ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿ ਤੁਸੀਂ ਚਮਕੌਰ ਦੀ ਗੜੀ ਚੋਂ ਨਿਕਲ ਜਾਓ, ਜਦੋਂ ਕਿ ਉਹਨਾਂ ਦੇ ਆਪਣੇ ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੰਗ ਦੇ ਮੈਦਾਨ 'ਚ ਸ਼ਹੀਦ ਹੋਣ ਲਈ ਜਾਣਾ ਚਾਹੁੰਦੇ ਨੇ, ਪਰ ਖਾਲਸਾ ਗੁਰੂ ਰੂਪ ਦੇ ਵਿੱਚ ਗੁਰੂ ਖਾਲਸਾ ਆਰਡਰ ਕਰਦਾ ਹੈ ਕਿ ਤੁਸੀਂ ਚਮਕੌਰ ਦੀ ਗੜੀ ਚੋਂ ਨਿਕਲ ਜਾਓ। ਔਰ ਇਹੀ ਵਰਤਾਰਾ ਫਿਰ 20 ਅਕਤੂਬਰ 1708 ਨੂੰ ਹਜ਼ੂਰ ਸਾਹਿਬ ਦੇ ਮੁਕਾਮ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 5 ਸਿੰਘ ਜਿਹੜੇ ਗੁਰੂ ਪੰਥ ਦੀ ਨੁਮਾਇੰਦਗੀ ਕਰਦੇ ਨੇ। ਸੋ ਜੇ ਇਹਨੂੰ ਲੇਮੈਨ ਟਰਮ 'ਚ ਕਹਿਣਾ ਹੋਏ ਤੇ ਸੈਕੂਲਰ ਫੈਸਲੇ ਸਾਰੇ ਪੰਥ ਇਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰਮਤਾ ਕਰਕੇ ਲੈਂਦਾ ਹੈ। ਔਰ ਇਹੀ ਸਾਡੀ ਰਵਾਇਤ 18ਵੀਂ ਸਦੀ 'ਚ ਸਰਬੱਤ ਖਾਲਸਾ ਦੇ ਰੂਪ 'ਚ ਰਹੀ। ਹੁਣ ਵੀ ਬੇਸ਼ੱਕ ਸਾਡੇ ਅਕਾਲ ਤਖਤ ਜਾਂ ਦੂਸਰੇ ਅੱਜ ਸਿਆਸੀ ਪ੍ਰਭਾਵ ਥੱਲੇ ਬਾਦਲਾਂ ਦੇ ਜਾਂ ਦੂਜੇ ਉਹ ਨਿਰਪੱਖ ਫੈਸਲੇ ਨਾ ਲੈਂਦੇ ਹੋਣ, ਪਰ ਇਹਦੇ ਬਾਵਜੂਦ ਸਿੱਖ ਕੌਮ ਦਾ ਇੱਕ ਜਿਹੜਾ ਡਿਸਪਲਿਨ ਹੈ ਗੁਰੂ ਪੰਥ ਦੇ ਰੂਪ 'ਚ, ਉਹ ਅਕਾਲ ਤਖਤ ਸਾਹਿਬ ਦਾ ਸੁਪਰੀਮ ਰੁਤਬਾ ਹੈ ਜਿਸ ਦੇ ਫੈਸਲੇ ਗੁਰਮਤੇ ਨਾਲ ਹੁੰਦੇ ਨੇ, ਬਾਈਂਡਿੰਗ ਹੁੰਦਾ ਹੈ ਹਰ ਸਿੱਖ ਦੇ ਉੱਤੇ। ਇਹੀ ਕਾਰਨ ਹੈ ਕਿ ਨਾ ਸਿੱਖ ਗੁਰੂ ਤੋਂ ਓਲਾ ਕਰ ਸਕਦਾ ਹੈ, ਗੁਰੂ ਤੋਂ ਓਲੇ ਨਹੀਂ ਹੋ ਸਕਦਾ। ਜੀ ਗੁਰੂ ਗ੍ਰੰਥ ਸਾਹਿਬ ਦੇ ਲਈ ਜਾਨ ਕੁਰਬਾਨ ਕਰਨਾ ਇਹ ਬੜੇ ਫਖਰ ਵਾਲੀ ਗੱਲ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇਟਰਨਲ ਉਸ ਰੱਬ ਦਾ ਕਲਾਮ ਹੈ। ਔਰ ਜਦੋਂ ਕਿਸੇ ਵੀ ਦੁਨਿਆਵੀ ਤੌਰ ਦੇ ਉੱਤੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨਾ, ਉਦੋਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ ਅਕਾਲ ਪੁਰਖ ਰੱਬ ਨੂੰ ਹੀ ਐਡਰੈਸ ਅਰਦਾਸ ਹੁੰਦੀ ਹੈ, ਉਹ ਅਰਦਾਸ ਕਰਦਾ ਹੈ ਔਰ ਉਸ ਦਾ ਯਕੀਨ ਹੈ ਕਿ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰਦਾ ਹੈ, ਫਿਰ 10 ਗੁਰੂ ਸਾਹਿਬਾਨ ਜਿਨ੍ਹਾਂ ਦੀ ਜੋਤ, ਜਿਨ੍ਹਾਂ ਦਾ ਨੂਰ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹਨਾਂ ਦਾ ਥਾਪੜਾ ਪੰਥ ਦੇ ਸਿਰ ਤੇ ਹੁੰਦਾ ਹੈ, ਉਹਨਾਂ ਦਾ ਥਾਪੜਾ ਹਰ ਇੱਕ ਸਿੱਖ ਦੇ ਸਿਰ ਤੇ ਹੁੰਦਾ ਹੈ। ਔਰ ਇਹੀ ਕਾਰਨ ਹੈ। ਔਰ ਮੈਂ ਕਨਕਲੂਡ ਕਰਾਂ, ਕਨਿੰਗਮ ਜਿਹਨੇ ਫਸਟ ਐਂਗਲੋ ਸਿੱਖ ਵਾਰ ਵੇਲੇ ਉਹਨਾਂ ਸਾਰੀਆਂ ਜੰਗਾਂ 'ਚ ਹਿੱਸਾ ਲਿਆ, ਅਸਿਸਟੈਂਟ ਰੈਜ਼ੀਡੈਂਟ ਸੀ ਲੁਧਿਆਣੇ 'ਚ, ਬਾਅਦ 'ਚ ਉਹਨੇ ਹਿਸਟਰੀ ਆਫ ਦਾ ਸਿੱਖਸ ਬਾਈ ਕਨਿੰਗਮ 1849 ਦੇ ਨੇੜੇ ਤੇੜੇ ਲਿਖੀ। ਉਹਦੇ 'ਚ ਉਹਨੇ ਲਿਖਿਆ ਕਿ ਵੀ ਮੈਂ ਇੱਕ ਸਿੱਖ ਫੌਜੀ ਜਿਹਦੀ ਲੱਤ ਕੱਟੀ ਹੋਈ ਸੀ, ਬਾਂਹ 'ਚੋਂ ਖੂਨ ਵਗ ਰਿਹਾ ਸੀ ਔਰ ਉਹ ਡਿੱਗਿਆ ਪਿਆ ਸੀ, ਮੈਂ ਉਹਦੇ ਨੇੜੇ ਗਿਆ ਔਰ ਮੈਨੂੰ ਸੀ ਕਿ ਵੀ ਉਹ ਮੇਰੇ ਤੋਂ ਜਾਨ ਦੀ ਜਿਹੜੀ ਹੈ ਉਹ ਭਿੱਖ ਮੰਗੇਗਾ। ਔਰ ਦੂਸਰਾ, ਉਹਨੇ ਮੇਰੇ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਉਸ ਹਾਲਤ 'ਚ ਵੀ। ਮੈਂ ਦੁਪਾਸ਼ੀਏ ਰਾਹੀਂ ਪਿੱਛੇ ਖਲੋ ਕੇ ਕਿਹਾ ਵੀ ਤੁਹਾਡੀ ਫੌਜ ਜਾਂ ਮਾਰੀ ਗਈ ਹੈ ਜਾਂ ਜਿਹੜੀ ਹੈ ਉਹ ਦਰਿਆ 'ਚ ਡੁੱਬ ਗਏ ਨੇ। ਬੈਕ ਤੇ ਬਿਹਾਈਂਡ ਤੇ ਸਤਲੁਜ ਸੀ, ਜਿੱਥੋਂ ਸਤਲੁਜ ਦੇ ਪਾਰ ਲੜਾਈ ਹੋਈ, ਔਰ ਤੁਹਾਡੇ ਜਰਨੈਲ ਸਾਡੇ ਨਾਲ ਰਲ ਗਏ ਨੇ, ਹਥਿਆਰ ਕਿਉਂ ਨਹੀਂ ਸੁੱਟਦਾ? ਤੇ ਉਹਨੇ ਕਿਹਾ ਕਿ ਅਜੇ ਪੰਥ ਦਾ ਹੁਕਮ ਨਹੀਂ ਆਇਆ। ਔਰ ਇਹ ਕਹਿ ਕੇ ਵੀ ਉਹਦੇ ਕਨਿੰਗਮ ਦੇ ਕਹਿਣ ਮੁਤਾਬਕ ਉਹਨੇ ਵਾਰ ਕਰਨਾ ਚਾਹਿਆ, ਹਾਲਾਂ ਉਹ ਮੌਕੇ ਤੇ ਜਿਹੜਾ ਉਦੋਂ ਸ਼ਹੀਦ ਹੋ ਗਿਆ। ਲੇਕਿਨ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਇਹੀ ਸਵਾਲ ਰਿਹਾ ਵੀ ਇਹ ਪੰਥ ਕੌਣ ਹੈ, ਇਹ ਇਹਨਾਂ ਦੇ ਕਿਹੜੇ ਜਰਨੈਲ ਦਾ ਨਾਂ? ਉਹਨੇ ਕਿਹਾ ਵੀ ਜਦੋਂ ਪੰਜਾਬ ਸਾਡੇ ਕਬਜ਼ੇ 'ਚ ਆ ਗਿਆ ਤੇ ਮੈਂ ਮਾਝੇ 'ਚ ਵਿਚਰਦਿਆਂ ਇੱਕ ਬਜ਼ੁਰਗ ਸਿੱਖ ਜਿਹੜਾ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ, ਉਸ ਨੂੰ ਮੈਂ ਪੁੱਛਿਆ ਕਿ ਬਾਬਾ ਇਹ ਪੰਥ ਕੀ ਹੁੰਦਾ, ਪੰਥ ਕੌਣ ਹੈ? ਕਹਿੰਦੇ ਵੀ ਉਹ ਖਲੋ ਗਿਆ, ਉਹਦੇ ਚਿਹਰੇ ਦੇ ਉੱਤੇ ਇੱਕ ਅਜਬ ਰੰਗ ਆਇਆ, ਉਹਦੇ ਜਿਹੜਾ ਚਿਹਰਾ ਲਾਲ ਹੋਇਆ ਔਰ ਉਹਨੇ 3 ਵਾਰ ਕਿਹਾ ਪੰਥ
ਪੰਥ ਉਹਨੇ ਕਿਹਾ ਵੀ ਮੈਨੂੰ ਇਹ ਲੱਗਾ ਵੀ ਇਹ ਕੋਈ ਡਿਵਾਈਨ ਚੀਜ਼ ਹੈ ਜਿਹੜੀ ਕਿ ਇਸ ਦੇ ਅੰਦਰ ਸਿੱਖ ਦੇ ਅੰਦਰ ਆ ਜਾਂਦੀ ਹੈ। ਸੋ ਇਹੀ ਹੈ, ਜੇ ਅਸੀਂ ਦੇਖੀਏ ਜਦੋਂ ਲੀਡਰਸ਼ਿਪਸ ਵਿਕ ਜਾਂਦੀਆਂ ਨੇ, ਹੋਰ ਕੁਝ ਨਹੀਂ ਹੁੰਦਾ। ਇਹ ਜਿਹੜਾ ਪੰਥ ਹੈ, ਜਦੋਂ ਕਿ ਗੁਰੂ ਦਾ ਥਾਪੜਾ, ਹੁਣ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਕਿਸੇ ਤੋਂ ਕੋਈ ਚਿੱਠੀ ਲੈਣ ਥੋੜੀ ਗਏ ਸੀ ਕਿ ਉਹਨਾਂ ਨੇ ਕੀ, ਉਹਨਾਂ ਨੇ ਦੇਖਿਆ ਕਿ ਭਾਈ ਦਰਬਾਰ ਸਾਹਿਬ ਨੂੰ ਇਸ ਔਰਤ ਨੇ ਬੇਅਦਬ ਕੀਤਾ, ਟੈਂਕਾਂ ਤੋਪਾਂ ਨਾਲ ਸਾਡੇ ਹਜ਼ਾਰਾਂ ਬੇਗੁਨਾਹ ਭੈਣ ਭਰਾ ਬੱਚੇ ਮਾਰੇ ਨੇ। ਇਹ ਹੁਣ ਜਿਹੜਾ ਪੰਥ ਦਾ ਹੁਕਮ ਆ ਗਿਆ, ਇਹੀ ਹੁਕਮ ਜਿੰਦੇ ਸੁੱਖੇ ਨੂੰ ਆ ਗਿਆ, ਇਹੀ ਹੁਕਮ ਜਿਹਨੂੰ ਵੀ ਆ ਜਾਂਦਾ ਉਹ ਭਾਵੇਂ ਸਿੰਘੂ ਬਾਰਡਰ ਦੇ ਉੱਤੇ ਆ ਗਿਆ ਕਿ ਭਾਈ ਇਹਨੇ ਬੇਅਦਬ ਕੀਤਾ, ਹੁਣ ਇਹ ਨਹੀਂ ਹੈ ਕਾਬਲ ਮਾਫੀ ਦੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਕਿ ਗੁਰੂ ਗ੍ਰੰਥ, ਗੁਰੂ ਪੰਥ, ਔਰ ਇਸੇ ਲਈ ਹਰ ਦੁਸ਼ਮਣ ਨੇ 18ਵੀਂ ਸਦੀ 'ਚ ਵੀ ਹੁਣ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਇਹ ਜਾਲੀ ਗੁਰੂਡਮ 47 ਤੋਂ ਬਾਅਦ ਜਾਂ ਸਿੱਖ ਪੰਥ ਨੂੰ ਡਿਵਾਈਡ ਕਰਨ ਦੇ ਥੱਲੇ ਕਿਸ ਕਿਸਮ ਦਾ ਕੀਤਾ ਹੋਇਆ, ਇਹ ਵੀ ਦੁਸ਼ਮਣ ਸਮਝਦਾ ਹੈ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ, ਜਦੋਂ ਤੱਕ ਪੰਥ ਗ੍ਰੰਥ ਦੇ ਲੜ ਲੱਗਾ ਹੋਇਆ ਹੈ ਉਸ ਨੂੰ ਕੋਈ ਨਹੀਂ ਮਾਰ ਸਕਦਾ, ਇਹ ਉਹਦੀ ਰੂਹਾਨੀ ਖੁਰਾਕ ਹੈ। ਤੇ ਜਦੋਂ ਫਿਰ ਇਹ ਨਹੀਂ ਹੋਏ, ਜੇ ਪੰਥ ਨਹੀਂ ਹੈ, ਪੰਥ ਦੀ ਹੋਂਦ ਨਹੀਂ ਹੈ, ਜਿਵੇਂ ਵੱਡੇ ਘੱਲੂਘਾਰੇ ਤੋਂ ਬਾਅਦ ਜਿਹਦੇ 'ਚ ਇੱਕ ਦਿਨ 'ਚ 30,000 ਤੋਂ ਜ਼ਿਆਦਾ ਸਿੰਘ ਸਿੰਘਣੀਆਂ ਸ਼ਹੀਦ ਹੋਏ ਸੀ, ਫਿਰ ਗੁਰੂ, ਕਿਉਂਕਿ 10ਵੇਂ ਪਿਤਾ 10 ਪਾਤਸ਼ਾਹ ਹਾਜ਼ਰ ਨਾਜ਼ਰ ਨੇ, ਸਿੱਖਾਂ ਨੇ ਇਹੀ ਅਰਦਾਸ ਕੀਤੀ ਸੀ ਉਸ ਸ਼ਾਮ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਇਹ ਸਤਿਗੁਰੂ ਬੌੜੀ ਕਰੋ, ਪੰਥ ਦੀ ਰੱਖਿਆ ਕਰੋਗੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਨੀਅਤ ਦਾ ਸੁਨੇਹਾ, ਪਿਆਰ ਦਾ ਸੁਨੇਹਾ, ਸਹਿਨਸ਼ੀਲਤਾ ਦਾ ਸੁਨੇਹਾ ਕੁੱਲ ਦੁਨੀਆ 'ਚ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਕੌਣ ਕਰੇਗਾ। ਸੋ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਔਰ TV 84 ਦੇ ਸਾਡੇ ਬਹੁਤ ਹੀ ਸੂਝਵਾਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਾਡੇ ਮੁਸਲਮਾਨ ਭੈਣ ਭਰਾ ਜਦੋਂ ਲਿਖਦੇ ਨੇ ਕਿ ਭਾਈ ਅਸੀਂ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਪ੍ਰੋਗਰਾਮ ਉਹਨਾਂ ਦੇ ਲਈ ਜਿਹੜਾ ਉਹ ਸਮਝਦੇ ਨੇ ਕਿ ਉਹਨਾਂ ਨੂੰ ਗਿਆਨ ਦਿੰਦਾ ਹੈ, ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਹਰ ਕੋਈ ਜਿਹੜਾ ਆਪਣੇ ਫੇਥ ਦੇ ਵਿੱਚ ਵਿਚਰਦਾ ਹੈ, ਜੇ ਉਹ ਆਪਣੇ ਫੇਥ 'ਚ ਮਜ਼ਬੂਤ ਹੈ, ਆਪਣੇ ਦੀਨ 'ਚ ਮਜ਼ਬੂਤ ਹੈ, ਤੇ ਫਿਰ ਉਹ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਵੀ ਸਮਝ ਸਕਦਾ ਹੈ। ਤੇ ਜਿਨ੍ਹਾਂ ਨੇ ਮਜ਼ਹਬ ਨੂੰ ਸਿਆਸਤ ਬਣਾਇਆ ਹੋਇਆ ਹੈ ਜਾਂ ਸਿਰਫ ਇਹਦੇ ਤੇ ਵੋਟਾਂ ਦੀ ਰਾਜਨੀਤੀ ਕਰਨੀ ਹੈ, ਉਹ ਜੋ ਅੱਜ ਹਿੰਦੂਤਵੀ ਕਰ ਰਹੇ ਨੇ, ਉਹਨਾਂ ਦੇ ਲਈ ਇਹ ਸਮਝ ਗੋਚਰਾ ਨਹੀਂ ਹੋਣਾ, ਕਿਉਂਕਿ ਉਹਨਾਂ ਦੀ ਆਸ਼ਾ, ਉਹਨਾਂ ਦੀ ਮਨਸ਼ਾ ਹੀ ਬਿਲਕੁਲ ਡਿਫਰੈਂਟ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਸੌਰੀ ਇੱਥੇ ਲੈਣੇ ਬ੍ਰੇਕ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।